ਸਲਾਮ, ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਯਾਨੀ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ ਜੀ, ਤੁਹਾਡਾ ਵੀ ਔਰ ਮੇਰੇ ਵੱਲੋਂ ਸਭ ਦੇਖਣ ਵਾਲੇ ਦਰਸ਼ਕਾਂ ਨੂੰ, ਸੁਣਨ ਵਾਲੇ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਪੰਜਾਬੀ ਰੇਡੀਓ USA ਤੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ। ਔਰ ਅੱਜ ਹੀ ਅਮਰੀਕਾ ਦੇ ਵਿੱਚ 4 ਸਤੰਬਰ ਸਾਲ 2025 ਦਾ ਦਿਨ ਡੁੱਬ ਰਿਹਾ, ਜਦਕਿ ਪਾਕਿਸਤਾਨ ਦੇ ਵਿੱਚ ਇਸ ਵੇਲੇ 5 ਸਤੰਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਬੁਲਟਨ ਦੇ ਨਾਲ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਜੀ ਮਸੂਦ, ਵਧਨੇ ਆ ਪਹਿਲੀ ਖਬਰ ਹਲੇ। ਪਾਕਿਸਤਾਨ ਤੇ ਚੀਨ ਨੇ CPEC ਮਨਸੂਬੇ ਦਾ ਨਵਾਂ ਸਮਝੌਤਾ ਕੀਤਾ ਹੈ। ਇਹ ਕੀ ਖਬਰ ਹੈ? ਸਮਝੌਤਾ ਤੇ ਪ੍ਰਵੀਨ ਜੀ ਉਹ ਪੁਰਾਣਾ ਹੀ ਹੈ ਔਰ ਖਬਰ ਇਹ ਹੈ ਕਿ 2 ਸਤੰਬਰ ਨੂੰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਔਰ ਚਾਈਨੀਜ਼ ਪ੍ਰਾਈਮ ਮਿਨਿਸਟਰ ਵਿਚਕਾਰ ਨਾ ਇੱਕ ਮੁਲਾਕਾਤ ਹੋਈ ਔਰ ਮੁਲਾਕਾਤ ਜਿਹੜੀ ਹੋਈ ਹੈ ਇਹ ਚਾਈਨਾ ਬਿਜ਼ਨਸ ਟੂ ਬਿਜ਼ਨਸ ਕਮਿਊਨਿਟੀ ਯਾਨੀ ਬਹੁਤ ਵੱਡਾ ਇਕੱਠ ਸੀਗਾ, ਜਿਹਦੇ 'ਚ ਚਾਈਨਾ ਦੇ ਸਭ ਵੱਡੇ ਜਿਹੜੇ ਵਪਾਰੀ ਨੇ, ਇੰਡਸਟਰੀਅਲਿਸਟ ਨੇ, ਬਿਜ਼ਨਸਮੈਨ ਨੇ, ਉਹਨਾਂ ਨੇ ਸਾਂਝ ਪਾਈ। ਉੱਥੇ ਫਿਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਤਕਰੀਰ ਵੀ ਕੀਤੀ ਔਰ ਆਖਿਆ ਕਿ ਪਾਕਿਸਤਾਨ ਦੇ ਬੂਹੇ ਨੇ ਜਿਹੜੇ ਉਹ ਚਾਈਨੀਜ਼ ਬਿਜ਼ਨਸ ਦੇ ਨਾਲ ਜੁੜੇ ਲੋਕ ਨੇ ਜਿਹੜੇ ਉਹਨਾਂ ਦੇ ਵਾਸਤੇ ਖੁੱਲੇ ਨੇ। ਉੱਥੇ ਹੀ ਫਿਰ ਪਾਕਿਸਤਾਨ ਨੇ ਔਰ ਚਾਈਨਾ ਨੇ CPEC ਇਕਨੋਮਿਕਲ ਕੋਰੀਡੋਰ ਆ ਜਿਹੜਾ, ਜਿਹਦੇ ਤੇ ਭਾਰਤ ਨੂੰ ਬੜੇ ਇਤਰਾਜ਼ ਵੀ ਰਹੇ, ਉਹਦੇ ਉੱਤੇ ਆ ਜਿਹੜਾ ਉਹ ਮਾਮਲੇ ਨੂੰ ਅੱਗੇ ਟੋਰਿਆ। ਮਾਮਲੇ ਨੂੰ ਇਦਾਂ ਅੱਗੇ ਟੋਰਿਆ ਕਿ ਇਹਦੀ ਐਕਸਟੈਂਸ਼ਨ ਆ ਜਿਹੜੀ, ਐਕਸ਼ਨ ਪਲਾਨ ਆ ਜਿਹੜਾ, ਉਹਨੂੰ CPEC 2 ਦਾ ਨਾਂ ਦਿੱਤਾ ਗਿਆ, ਉਹਦੇ ਉੱਤੇ ਸਾਈਨ ਕਰ ਦਿੱਤੇ ਨੇ। ਇਹ ਸਮਝੌਤਾ ਜਿਹੜਾ ਇਹਨੂੰ ਦਿੱਤਾ ਗਿਆ ਹੈ ਜੀ ਨਾ ਸਾਂਝਾ ਐਕਸ਼ਨ ਪਲਾਨ ਆ ਜਿਹੜਾ, ਇਹਨੂੰ ਸਾਲ 2024 ਦਾ ਸਾਲ 2029 ਇਹਦੇ ਉੱਤੇ ਦੋਵੇਂ ਮੁਲਕਾਂ ਦੇ ਪ੍ਰਧਾਨਾਂ ਨੇ ਦਸਤਖਤ ਕਰ ਦਿੱਤੇ ਨੇ, ਜਿਹਦੇ ਤਹਿਤ ਇਸ ਕੋਰੀਡੋਰ ਮਨਸੂਬੇ ਜਾਂ CPEC 2 ਦੇ ਵਿੱਚੋਂ 5 ਨਵੇਂ ਕਹਿ ਲਵੋ ਕਿ ਜ਼ੋਨਸ ਨੇ ਜਿਹੜੇ ਉਹ ਕੱਢੇ ਜਾਣਗੇ। ਮਤਲਬ ਪਹਿਲਾ ਜਿਹੜਾ ਹੈ ਆ CPEC ਆਲਰੇਡੀ ਇਹਨੂੰ ਅਪਗ੍ਰੇਡ ਕਰਨ ਦੇ ਨਾਲ ਫੇਜ਼ 2 ਦੇ ਵਿੱਚ 5 ਨਵੇਂ ਕੋਰੀਡੋਰ ਨੇ ਜਿਹੜੇ ਉਹ ਕੱਢੇ ਜਾਣਗੇ। ਜਿੱਦਾਂ ਪਿੱਛੇ ਅਫਗਾਨਿਸਤਾਨ ਦੇ ਨਾਲ ਸਮਝੌਤਾ ਹੋ ਰਿਹਾ ਸੀਗਾ ਕਿ CPEC ਜਿਹੜਾ ਉਹ ਕਾਬਲ ਤੱਕ ਜਾਏਗਾ, ਡਿਸਕਲੋਜ਼ ਨਹੀਂ ਕੀਤਾ ਗਿਆ ਕਿ 5 ਰੂਟ ਕਿਹੜੇ ਹੋਣਗੇ। ਬਹਰਹਾਲ ਇਹ ਕਹਿ ਦਿੱਤਾ ਗਿਆ ਹੈ ਕਿ ਇਸ CPEC ਦੇ ਵਿੱਚ 5 ਨਵੇਂ ਕੋਰੀਡੋਰਸ ਨੇ ਜਿਹੜੇ ਬਣਾਏ ਜਾਣਗੇ, ਜਿਨ੍ਹਾਂ ਚੋਂ ਇੱਕ ਤਾਂ ਕਨਫਰਮ ਆ ਕਿ ਕਾਬਲ ਆ ਜਿਹੜਾ ਉਹਨੂੰ ਇਹਦੇ ਨਾਲ ਜੋੜਿਆ ਜਾਏਗਾ, ਅਫਗਾਨਿਸਤਾਨ ਨੂੰ ਇਹਦੇ ਨਾਲ ਜੋੜਿਆ ਜਾਏਗਾ। ਹੋ ਸਕਦਾ ਹੈ ਕਿ ਈਰਾਨ ਵੀ ਇਸ ਮਨਸੂਬੇ ਦਾ ਹਿੱਸਾ ਬਣੇ। ਹੋ ਸਕਦਾ ਹੈ ਕਿ ਮੋਦੀ ਸਾਹਿਬ ਚਾਈਨਾ ਗਏ ਨੇ, ਜਾ ਕੇ ਗੋਡੇ ਗਾਡੇ ਟੇਕ ਕੇ ਆਏ ਨੇ, ਉਹਨਾਂ ਨੇ ਵੀ ਕੋਈ ਇਸ਼ਾਰਾ ਦਿੱਤਾ ਹੋਏ, ਕੋਈ ਲੈਣ ਦੇਣ ਕੀਤਾ ਹੋਏ ਕਿ ਤੁਸੀਂ ਸਾਡੇ ਨਾਲ ਇੰਨੀ ਕਿ ਮਿਹਰਬਾਨੀ ਕਰੋ, ਅਸੀਂ ਤੇ ਇਹ ਚਾਹੁੰਦੇ ਹਾਂ ਜੀ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਾਂ ਜਿਹੜੀਆਂ ਖੁੱਲਣਗੀਆਂ, ਰਾਹਦਾਰੀ ਕਿਉਂਕਿ ਪਾਕਿਸਤਾਨ ਤਾਂ ਨਹੀਂ ਲੰਘਣੀ ਹੈ। ਇਹਨਾਂ 5 ਨਵੇਂ ਕੋਰੀਡੋਰਸ ਦੇ ਤੇ ਇਹ ਫੇਜ਼ 2 ਦੇ ਉੱਤੇ ਦੋਵੇਂ ਮੁਲਕਾਂ ਨੇ ਸਾਂਝੇ ਸਾਈਨ ਕਰਕੇ ਸਮਝੌਤਾ ਓਕੇ ਕਰਤਾ ਹੈ ਜੀ। ਮਸੂਦ, ਇੱਕ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਇਲੈਕਸ਼ਨ ਕਮਿਸ਼ਨ ਦਾ ਆਖਣਾ ਹੈ ਕਿ ਜੀ ਪੰਜਾਬ ਦੇ ਵਿੱਚ ਜਿਹੜੀਆਂ ਵਿਚਕਾਰਲੀਆਂ ਚੋਣਾਂ ਹੋਣ ਜਾ ਰਹੀਆਂ ਸਨ, ਉਹ ਫਿਲਹਾਲ ਹੜ੍ਹ ਦੇ ਕਰਕੇ ਨਹੀਂ ਹੋਣੀਆਂ। ਇਹ ਚੋਣਾਂ ਉਹ ਸਨ ਕਿ ਇਮਰਾਨ ਖਾਨ ਦੇ ਹਾਮੀਆਂ ਦੇ ਫੜੇ ਜਾਣ ਤੋਂ ਬਾਅਦ ਜਿਹੜੀਆਂ ਸੀਟਾਂ ਵਿਹਲੀਆਂ ਹੋਈਆਂ ਸਨ, ਉਹਨਾਂ ਸੀਟਾਂ ਤੇ ਇਹ ਚੋਣਾਂ ਕਰਾਈਆਂ ਜਾ ਰਹੀਆਂ ਸਨ। ਤੇ ਫਿਲਹਾਲ ਸਲਾਬ ਦੇ ਕਰਕੇ, ਹੜ੍ਹ ਦੇ ਕਰਕੇ ਇਹ ਜਿਹੜੀਆਂ ਚੋਣਾਂ ਨੇ ਇਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕਿਹਾ ਕਿ ਫਿਲਹਾਲ ਇਹ ਨਹੀਂ ਹੋ ਰਹੀਆਂ ਹੈਗੀਆਂ। ਤੇ ਜਿਹੜੇ ਇਮਰਾਨ ਖਾਨ ਦੇ ਪਾਰਟੀ ਦੇ ਹਾਮੀ ਜਲਸੇ ਜਲੂਸ ਇਕੱਠ ਵਗੈਰਾ ਕਰ ਰਹੇ ਸਨ, ਉਹ ਕਹਿ ਲੋ ਕਿ ਇੱਕ ਥਾਂ ਤੇ ਧਰੇ ਰਹਿ ਗਏ। ਨਹੀਂ, ਉਹਨਾਂ ਦੇ ਹੀ ਨੇ ਜੀ। ਇਮਰਾਨ ਖਾਨ ਦੀ ਪਾਰਟੀ ਹੈ ਜਿਹੜੀ, ਉਹ ਤੇ ਇਮਰਾਨ ਖਾਨ ਦੀ ਰਿਹਾਈ ਲਈ ਕਰ ਰਹੀ ਸੀ। ਚੋਣਾਂ ਲੜਨ ਵਾਸਤੇ ਹੁਕਮਰਾਨ ਜਮਾਤ ਔਰ ਉਹਨਾਂ ਦੀ ਇਤਿਹਾਦੀ ਨੇ ਜਿਹੜੇ ਉਹ ਨਸਪਾਜ ਕਰ ਰਹੇ ਸਨ। ਸੋ ਉਹਨਾਂ ਨੂੰ ਹੁਣ ਜ਼ਰਾ ਬਹਿਣਾ ਪਏਗਾ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਐਲਾਨ ਕੀਤਾ। ਔਰ ਤੁਹਾਡੀ ਖਬਰ ਹੈ ਜਿਹੜੀ ਇਹਦੇ ਥੋੜਾ ਜਿਹਾ ਵਾਧਾ ਕਰਦਾ ਜਾਵਾਂਗੇ। ਨੈਸ਼ਨਲ ਅਸੈਂਬਲੀ ਦੇ 4 ਸੀਟਾਂ ਨੇ ਜਿਹੜੀਆਂ ਉਹਨਾਂ ਤੇ ਇਹ ਚੋਣਾਂ ਨੇ ਜਿਹੜਾ ਇਹਨਾਂ ਨੂੰ ਟਾਲਿਆ ਗਿਆ ਆ, ਜਿਨ੍ਹਾਂ 'ਚ ਨੈਸ਼ਨਲ ਅਸੈਂਬਲੀ ਦਾ ਹਲਕਾ 66 ਵਜ਼ੀਰਾਬਾਦ, ਨੈਸ਼ਨਲ ਅਸੈਂਬਲੀ ਦਾ ਹਲਕਾ 96 ਫੈਸਲਾਬਾਦ, ਨੈਸ਼ਨਲ ਅਸੈਂਬਲੀ ਦਾ ਹਲਕਾ 129 ਲਾਹੌਰ, ਨੈਸ਼ਨਲ ਅਸੈਂਬਲੀ ਦਾ ਹਲਕਾ 143 ਸਾਹੀਵਾਲ। ਇੱਥੇ ਚੋਣਾਂ ਨੇ ਜਿਹੜੀਆਂ ਉਹ ਟਲੀਆਂ ਨੇ। ਇੰਜ ਪੰਜਾਬ ਅਸੈਂਬਲੀ ਦੇ ਵੀ 4 ਜਿਹੜੇ ਟਿਕਾਣੇ ਨੇ ਜਾਂ ਪੰਜਾਬ ਅਸੈਂਬਲੀ ਦੀਆਂ 4 ਸੀਟਾਂ ਉਹਨਾਂ ਤੋਂ ਟਾਲੀਆਂ ਗਈਆਂ, ਜਿਨ੍ਹਾਂ ਦੇ ਵਿੱਚੋਂ ਪੰਜਾਬ ਅਸੈਂਬਲੀ 73 ਸਰਗੋਦਾ, ਪੰਜਾਬ ਅਸੈਂਬਲੀ 87 ਮੀਆਂਵਾਲੀ, ਪੰਜਾਬ ਅਸੈਂਬਲੀ 98 ਫੈਸਲਾਬਾਦ ਤੇ ਪੰਜਾਬ ਅਸੈਂਬਲੀ 203 ਸਾਹੀਵਾਲ। ਇਹਨਾਂ ਦੇ ਵਿੱਚ ਚੋਣਾਂ ਨੇ ਜਿਹੜੀਆਂ ਉਹਨਾਂ ਨੂੰ ਫਿਲਹਾਲ ਟਾਲ ਦਿੱਤਾ ਗਿਆ ਕਿਉਂਕਿ ਹੜ ਆਇਆ ਹੋਇਆ ਜੀ। ਅਗਲੀ ਖਬਰ ਲੈ ਵਧਦੇ ਮਸੂਦ। ਪਾਕਿਸਤਾਨੀ ਫੌਜ ਮੁਖੀ ਦੀ ਨੌਕਰੀ 'ਚ ਵਾਧੇ ਦੇ ਰੋਲੇ ਫੇਰ ਗਰਮ ਨੇ। ਇਹਦੇ ਖਬਰ ਦੇ ਪਿੱਛੇ ਕੀ ਪਿਛੋਕੜ? ਅਸਲ ਦੇ ਵਿੱਚ ਜੀ ਰੋਲੇ ਗਰਮ ਦਾ ਕੀ ਮਾਮਲਾ? ਵੇਖੋ, ਪਾਕਿਸਤਾਨ 'ਚ ਨਾ ਫੌਜ ਮੁਖੀ ਹੈ ਜਿਹੜੀ, ਉਹਦੀ ਨੌਕਰੀ ਦੀ ਮੁੱਦਤ ਹੈ ਜਿਹੜੀ ਉਹ ਕਿੰਨੀ ਹੋਏਗੀ? ਇਹਦੇ 'ਚ ਪਹਿਲਾਂ ਵੀ ਕੋਈ 4 ਵਾਰਾਂ ਵਾਧਾ ਘਾਟਾ ਜਿਹੜਾ ਹੋਇਆ ਆ। 1976 'ਚ ਪਹਿਲਾਂ ਪਾਕਿਸਤਾਨ ਬਣਨ ਤੋਂ ਬਾਅਦ ਕਿਤੇ ਕਹਿੰਦੇ ਕਿ 5 ਸਾਲ ਸੀ, ਫਿਰ ਮੱਥੀ ਗਈ ਕਿ ਨਹੀਂ 4 ਸਾਲ।
यानी ਇਹ ਦੋ ਬਦਲਾਅ, ਪਹਿਲਾਂ 5 ਸਾਲ ਰੱਖਣਾ, ਫਿਰ ਉਹਨੂੰ 4 ਸਾਲ ਕਰਨਾ। ਫਿਰ 1976 ਦੇ ਵਿੱਚ ਇਹਨੂੰ ਘੱਟ ਕਰਕੇ 3 ਸਾਲ ਕਰ ਦਿੱਤਾ ਗਿਆ। ਇਹ ਤੀਜਾ ਬਦਲਾਅ। ਹੁਣ ਦਾ ਪਾਰਲੀਮੈਂਟ ਹੈ ਜਿਹੜਾ, ਉਹਨੇ ਇਹ ਨੌਕਰੀ ਹੈ ਜਿਹੜੀ ਇਹਨੂੰ 5 ਸਾਲ ਕਰ ਦਿੱਤਾ। ਹੁਣ ਫੌਜ ਮੁਖੀ ਨੇ ਜਿਹੜੇ, ਉਹਨਾਂ ਨੇ ਰਿਟਾਇਰ ਹੋ ਜਾਣਾ ਸੀਗਾ, ਪਰ ਕਿਉਂਕਿ ਪਾਰਲੀਮੈਂਟ ਦੇ ਤਹਿਤ ਨਸ ਭੱਜ ਕਰਕੇ ਇਸ ਕਿਸਮ ਦੀ ਕਾਨੂੰਨ ਸਾਜ਼ੀ ਕੀਤੀ ਗਈ ਕਿ 2027 ਤੱਕ ਇੱਕ ਬੰਦੇ ਦੀ ਨੌਕਰੀ ਪੱਕੀ ਕਰ ਦਿੱਤੀ ਗਈ। ਹੁਣ ਇਹਦੇ ਤੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਉਹਨਾਂ ਦੇ ਖਾਸ ਸਲਾਹਕਾਰ ਔਰ ਉਹਨਾਂ ਦੇ ਕਹਿ ਲਵੋਗੇ ਬੜੇ ਗਾਂ ਹੋਣ ਵਾਲੇ ਰਾਣਾ ਸਨਾਉਲਾ ਖਾਨ ਹੋਣੇ ਨਾ ਜਿਹੜੇ, ਉਹਨਾਂ ਦਾ ਬਿਆਨ ਹੈ ਜਿਹੜਾ, ਉਹ ਇੱਕ ਟੀਵੀ ਚੈਨਲ ਤੇ ਉਹਨਾਂ ਨੇ ਆਖਿਆ ਕਿ 78 ਵਰਿਆਂ 'ਚ ਪਹਿਲੀ ਵਾਰ ਬਹਾਨਾ ਤੇ ਇੱਕ ਹੁੰਦਾ ਹੈ ਨਾ ਕਿ ਫੌਜ ਮੁਖੀ ਹੈ ਜਿਹੜਾ, ਕਿਉਂ ਬਈ ਕਿਹੜਾ ਕਮਾਲ ਕੀਤਾ ਉਹਨਾਂ ਨੇ, ਤੇ ਉਹਨਾਂ ਆਖਿਆ ਕਿ ਜੀ 4 ਦਿਨਾਂ ਦੇ ਵਿੱਚ ਆ ਜਿਹੜਾ ਉਹ ਇੰਡੀਆ ਦੇ ਗੋਡੇ ਲਵਾ ਦਿੱਤੇ। ਇਹ ਕੋਈ ਨਿੱਕੀ ਗੱਲ ਹੈ? ਇਸ ਤੋਂ ਪਹਿਲੇ ਜਿੰਨੇ ਵੀ ਫੌਜ ਮੁਖੀ, ਮੈਂ ਆਪ ਜ਼ਾਤੀ ਤੌਰ ਤੇ ਰਾਣਾ ਸਨਾਉਲਾ ਖਾਨ ਦਾ ਆਖਣਾ ਹੈ ਕਿ ਫੌਜ ਮੁਖੀ ਨੂੰ ਨੌਕਰੀ ਦੇ ਵਿੱਚ ਵਾਧਾ ਦੇਣ ਦੇ ਖਿਲਾਫ ਆ, ਪਰ ਹੁਣ ਦੇ ਹਾਫਿਜ਼ ਆਸਮ ਮਨੀਰ ਜਨਰਲ ਫੀਲਡ ਮਾਰਸ਼ਲ, ਬਲਕਿ ਜਨਰਲ ਤੇ ਨਿੱਕਾ ਮਰਤਬਾ ਰਹਿ ਜਾਂਦਾ, ਫੀਲਡ ਮਾਰਸ਼ਲ ਨੇ ਜਿਹੜੇ, ਜਦੋਂ ਉਹਨਾਂ ਨੂੰ ਫੀਲਡ ਮਾਰਸ਼ਲ ਦੇ ਮਰਤਬੇ ਤੇ ਨੌਕਰੀ ਦੇ ਦਿੱਤੀ ਗਈ, ਤਰੱਕੀ, ਤੇ ਫਿਰ ਉਹਨਾਂ ਨੇ ਮੁਲਕ ਦਾ, ਕਿਉਂਕਿ ਲੋਕਾਂ ਨੂੰ ਜੀਣ ਦਾ ਜਿਹੜਾ ਉਹ ਸਿਰ ਚੁੱਕ ਕੇ ਇੱਕ ਸਬਕ ਜਿਹੜਾ ਉਹ ਦਿੱਤਾ ਹੈ, ਇਸ ਕਰਕੇ ਇਹ ਵਾਧਾ ਕੋਈ ਨਹੀਂ ਗਾ ਹੈ। 2027 ਤੱਕ ਉਹਨਾਂ ਨੌਕਰੀ ਕਰਨੀ ਹੈ ਵੀ ਪਾਕਿਸਤਾਨੀ ਪਾਰਲੀਮੈਂਟ ਦਾ ਫੈਸਲਾ ਹੈ, ਕਾਨੂੰਨੀ ਫੈਸਲਾ ਆ। 2027 ਚ ਜਿਹੜੀ ਸਰਕਾਰ ਹੋਏਗੀ ਉਦੋਂ ਸੋਚਿਆ ਜਾਏਗਾ ਕਿ ਹੁਣ ਹੋਰ ਅੱਗੇ 1 2 3 4 5 ਸਾਲ ਦਾ ਵਾਧਾ ਦੇਣਾ ਆ, ਜਾਂ ਬਸ ਹੁਣ ਰਿਟਾਇਰ ਹੋਣ, ਹੁਣ ਕਿਸੇ ਹੋਰ ਨੂੰ ਮੌਕਾ ਦੇਣ। 2027 ਤੱਕ ਬਕੌਲ ਉਹਨਾਂ ਦੇ, ਉਹਨਾਂ ਨੂੰ ਕੋਈ ਨਹੀਂ ਛੇੜ ਸਕਦਾ। ਐਵੇਂ ਇਹ ਵੇਲੇ ਤੋਂ ਪਹਿਲਾਂ ਦਾ ਰੌਲਾ ਆ, ਇਹ ਰੌਲਾ 2027 ਦਾ ਜਿਹੜਾ ਅੱਜ ਪਾਇਆ ਜਾ ਰਿਹਾ। ਬਕੌਲ ਰਾਣਾ ਸਨਾਉਲਾ ਖਾਨ ਜੀ। ਮਸੂਦ, ਅਗਲੀ ਖਬਰ ਲੈ ਵਧਦੇ ਹਾਂ। ਬਲੋਚਿਸਤਾਨ ਦੇ 5 ਜ਼ਿਲ੍ਹਿਆਂ 'ਚ 5 ਸਤੰਬਰ ਯਾਨੀ ਕਿ ਅੱਜ ਤੋਂ ਤੇ 6 ਸਤੰਬਰ ਬਲੋਚ ਇੰਟਰਨੈਟ ਜਿਹੜੀ ਸਰਵਿਸ ਹੈਗੀ ਉਹ ਬੰਦ ਰਹੇਗੀ। ਇਹਦੀ ਹੁਣ ਕੀ ਵਜ੍ਹਾ ਹੈ? ਜੀ 2 ਵਜ੍ਹਾ ਨੇ। ਇੱਕ ਤੇ ਸਰਕਾਰੀ ਪੱਧਰ ਤੇ ਦੱਸੀ ਜਾ ਰਹੀ ਹੈ ਕਿ ਈਦ ਮਿਲਾਦੁਨ ਨਬੀ ਆ ਗਿਆ ਉੱਥੇ, ਠੀਕ ਹੈ ਨਾ, ਉੱਥੇ ਸਿਰਤੁਨ ਨਬੀ ਕਾਨਫਰੰਸ ਆ ਜਿਹੜੀ, ਈਦ ਮਿਲਾਦੁਨ ਨਬੀ ਹੈ ਜਿਹੜੀ, ਇਹ ਸਾਰੇ ਮਾਮਲੇ ਜਿਹੜੇ ਦੁਨੀਆ ਭਰ 'ਚ, ਕਿਉਂਕਿ ਇਹ ਸਾਲ ਹੈ ਜਿਹੜਾ ਇਹ ਆਖਰੀ ਪੈਗੰਬਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਮੁਸਲਮਾਨਾਂ ਦੇ ਜਿਨ੍ਹਾਂ ਨੂੰ ਨਬੀ ਵੀ ਕਿਹਾ ਜਾਂਦਾ ਹੈ, ਉਹਨਾਂ ਦਾ 1500ਵਾਂ ਯਾਨੀ ਇਹ ਸਾਲ 1500ਵਾਂ ਜਨਮ ਹੈ ਜਿਹੜਾ ਉਹ ਮਨਾਇਆ ਜਾ ਰਿਹਾ। ਸੋ ਉਸ ਮੌਕੇ ਦੇ ਉੱਤੇ ਫਿਰਕਿਆਂ ਦੀ ਆਪਸੀ ਲੜਾਈ ਹੈ ਜਿਹੜੀ, ਉਹਦਾ ਖਤਰਾ ਆ, ਜਿਹਦੇ ਕਾਰਨ 5 ਸਤੰਬਰ ਯਾਨੀ ਅੱਜ, ਹੁਣ 5 ਸਤੰਬਰ ਦਾ ਦਿਨ ਚੜ ਗਿਆ ਹੈ, ਅੱਜ ਦੁਪਹਿਰ ਤੋਂ ਲੈ ਕੇ ਤੇ ਕਹਿੰਦੇ ਨੇ ਕਿ ਕੱਲ ਰਾਤ 9 ਵਜੇ ਤੱਕ, ਯਾਨੀ ਜਦੋਂ ਪਾਕਿਸਤਾਨ 'ਚ 6 ਸਤੰਬਰ ਦੀ ਰਾਤ ਦੇ 9 ਵਜਣਗੇ ਨਾ, ਉਦੋਂ ਤੱਕ ਇੰਟਰਨੈਟ ਸਰਵਿਸ ਹੈ ਜਿਹੜੀ ਉਹ ਕੋਇਟਾ ਦੀ ਰਾਜਧਾਨੀ, ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਸਮੇਤ ਬਾਕੀ ਜਿਹੜੇ 4 ਸ਼ਹਿਰ ਨੇ, ਵੱਡੇ ਸ਼ਹਿਰ ਨੇ, ਉਹਨਾਂ ਦੇ ਵਿੱਚ ਬੰਦ ਕਰਨ ਵਾਸਤੇ ਬਕਾਇਦਾ ਬਲੋਚਿਸਤਾਨ ਦਾ ਜਿਹੜਾ ਇੰਟੀਰੀਅਰ ਡਿਪਾਰਟਮੈਂਟ ਹੈ ਉਹਦੇ ਵੱਲੋਂ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ, ਔਰ ਸੂਬਾ ਸਰਕਾਰ ਵੱਲੋਂ ਇਹ ਸਾਰੀ ਕਹਿ ਲਵੋ ਕਿ ਬੇਨਤੀ ਹੈ ਜਿਹੜੀ, ਜਾਂ ਸਰਕਾਰੀ ਚਿੱਠੀ ਹੈ ਜਿਹੜੀ, ਇਹ ਫੈਡਰਲ ਸਰਕਾਰ ਦੇ ਮੁਤਲਕਾ ਮਹਿਕਮਿਆਂ ਨੂੰ ਭੇਜੀ ਗਈ ਹੈ। ਔਰ ਏਦਾਂ ਇੱਕ ਖਬਰ ਹੀ ਦਿੱਤੀ ਜਾਂਦੀ ਹੈ, ਨੈਟ ਨੁੱਟ ਬੰਦ ਕਰਨ ਦਾ ਤੇ ਪਹਿਲਾਂ ਤੋਂ ਹੀ ਡਿਸੀਜਨ ਹੋਇਆ ਹੁੰਦਾ। ਸੋ ਇਹ ਤੈਅ ਹੈ ਕਿ 5 ਔਰ 6 ਸਤੰਬਰ ਨੂੰ ਬਲੋਚਿਸਤਾਨ ਦੇ 5 ਸ਼ਹਿਰਾਂ 'ਚ ਇੰਟਰਨੈਟ ਬੰਦ ਰਹਿਣਾ। ਜੀ ਅਗਲੀ ਖਬਰ ਲੈ ਵਧਦੇ ਹਾਂ। ਕੈਂਬਰਿਜ ਇੰਟਰਨੈਸ਼ਨਲ ਐਜੂਕੇਸ਼ਨ ਨੇ ਐਲਾਨ ਕੀਤਾ ਹੈ ਕਿ ਜੀ ਆਉਂਦੇ ਵਰੇ ਜੂਨ ਤੋਂ ਜਿਨ੍ਹਾਂ ਮੁਲਕਾਂ ਦੇ ਡਿਜੀਟਲ ਇਮਤਿਹਾਨ ਹੋਣੇ ਸਨ, ਉਹਨਾਂ 'ਚ ਹੁਣ ਪਾਕਿਸਤਾਨ ਵੀ ਹੋਏਗਾ। जी बिल्कुल, कैम्ब्रिज एक ख्वाब है, कैम्ब्रिज एक नशा है, कैम्ब्रिज एक ख्याल है, कैम्ब्रिज एक तस्वर है जिथे पढ़ना या जिदा कोई सर्टिफिकेट डिग्री कैम्ब्रिज तो पढ़िया। नलायक नूं भी इहो ही मेहने मारे जांदे साडे मुल्क। हाँ बाह पढ़ लिया इन्हें, कर ली इन्हें कैम्ब्रिज चो डिग्री, ये ताना हुंदा ना। सो कैम्ब्रिज यूनिवर्सिटी दे जेड़े चीफ एग्जीक्यूटिव ने पीटर फिलिप्स, उन्होंने इस्लामाबाद च बरतानवी न्यूज़ एजेंसी है जिहड़ी ओहदे नाल गलबात करदे आख्या है कि आउंदे साल जून 2026 चों असीं ऑनलाइन या डिजिटल इम्तिहान जिहड़े शुरू करन जा रहे हैं। जिन्हां मुल्कां वास्ते डिजिटल इम्तिहान शुरू कीते जा रहे ने उन्हां दे विचों एक पाकिस्तान भी है। अच्छा, हुण पाकिस्तान दे विच इन्हां ने दस्सिया कि खास मसमून ने जिन्हां दे विच IGCSE अकाउंटिंग, इकनॉमिक्स, बायोलॉजी, केमिस्ट्री, फिजिक्स, ये ओ सारे इम्तिहान है जिन्हां दा डिजिटल उन्होंने कहा कि कर दिता गया, लैपटॉप ते होणगे। इन्हां डिजिटल इम्तिहानां दा कह रहे ने कि एक फायदा है, पहला जिहड़ा रिटन च आंदा सी ना ਉਹ ਤੇ ਪ੍ਰਿੰਟਡ ਹੋ ਗਿਆ, ਬਟ ਇਹ ਡਿਜੀਟਲ ਇਮਤਿਹਾਨ ਦੇਣ ਵਾਲੇ ਜਿੰਨੇ ਬੱਚੇ ਨੇ ਉਹਨਾਂ ਨੂੰ ਇਹ ਫਾਇਦਾ ਹੋਏਗਾ ਕਿ ਉਹਨਾਂ ਨੂੰ ਇੱਕ ਸਵਾਲ ਨਹੀਂ ਆਉਂਦਾ ਤੇ ਉਹ ਉਹਦੇ ਨਾਲ ਹੀ ਆਲਟਰਨੇਟ ਸਵਾਲ ਨੇ ਜਿਹੜੇ ਉਹ 4 ਬਦਲ ਸਕਣਗੇ। ਪਹਿਲਾਂ ਨਹੀਂ ਜਿਹੜਾ ਦਿੱਤਾ ਆ ਉਹਨੇ ਯੂਨੀਵਰਸਿਟੀ ਨਹੀਂ ਆਇਆ ਦੂਜਾ ਲੈ ਲੈਣ, ਉਹ ਵੀ ਨਹੀਂ ਆਇਆ ਤੀਜਾ ਲੈ ਲੈਣ, ਉਹ ਨਹੀਂ ਆਇਆ ਤੇ ਆਖਰੀ ਚਾਂਸ ਲੈ ਲੈਣ। ਸੋ ਇਹ ਇਹਦੇ ਚ ਪਹਿਲੀ ਵਾਰ ਜਿਹੜਾ ਇੰਟਰੋਡਿਊਸ ਕਰਾਇਆ ਜਾ ਰਿਹਾ ਔਰ ਇਹ ਕੰਮ ਜਿਹੜਾ 2026 ਜੂਨ ਤੋਂ ਸ਼ੁਰੂ ਹੋਏਗਾ। ਦੁਨੀਆ ਦੇ ਜਿਨ੍ਹਾਂ ਮੁਲਕਾਂ ਵਾਸਤੇ ਕੈਂਬਰਿਜ ਯੂਨੀਵਰਸਿਟੀ ਦੇ ਨਾਲ ਐਸੋਸੀਏਟਡ ਹੈ ਜੀ, ਇਹ ਕੈਂਬਰਿਜ ਦਾ ਹੀ ਮਹਿਕਮਾ ਜਿਹਨੂੰ ਕੈਂਬਰਿਜ ਐਜੂਕੇਸ਼ਨ ਇੰਟਰਨੈਸ਼ਨਲ ਐਜੂਕੇਸ਼ਨ ਉਹਦਾ ਨਾਂ ਦਿੱਤਾ ਗਿਆ ਹੈ। ਸੋ ਉਹਨਾਂ ਦੇ ਜਿਹੜੇ ਚੀਫ ਐਗਜ਼ੈਕਟਿਵ ਨੇ ਉਹਨਾਂ ਨੇ ਐਲਾਨ ਕੀਤਾ ਕਿ ਮੁੱਢਲੇ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚੋਂ ਪਾਕਿਸਤਾਨ ਵੀ ਇੱਕ ਹੈ ਜਿੱਥੋਂ ਦੇ ਵਾਸੀ ਜਿਹੜੇ ਨੇ ਉਹ ਡਿਜੀਟਲ ਇਮਤਿਹਾਨ ਦੇ ਸਕਣਗੇ। ਪ੍ਰਵੀਨ, ਮੈਂ ਇੱਥੇ ਇੱਕ ਨਿੱਕਾ ਜਿਹਾ ਵਾਅਦਾ ਕਰਦਾ ਜਾਵਾਂ ਕਿ ਨਿੱਕੇ ਬੱਚਿਆਂ ਤੋਂ ਲੈ ਕੇ ਪ੍ਰੀ ਯੂਨੀਵਰਸਿਟੀ ਤੱਕ ਦੇ ਇਮਤਿਹਾਨ ਹੁੰਦੇ ਨੇ, ਅੱਡੋ ਅੱਡ ਸਬਜੈਕਟਸ ਨੇ ਜਿਹੜੇ ਜਾਂ ਮਜ਼ਮੂਨ ਨੇ ਜਿਹੜੇ ਉਹਨਾਂ ਦੇ। ਸੋ ਪਾਕਿਸਤਾਨ ਉਸ ਖਾਤੇ ਦੇ ਵਿੱਚ ਖਲੋਤਾ ਹੈ ਔਰ ਇਹਦਾ ਬਕਾਇਦਾ ਹੈ ਜਿਹੜਾ ਉਹ ਕੈਂਬਰਿਜ ਦੇ ਆਲਾ ਪ੍ਰਧਾਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ।
ਜੀ ਇਹਦੇ ਨਾਲ ਹੀ ਅਸੀਂ ਮਸੂਦ ਆਪਣੇ ਅਪਡੇਟ ਪਾਕਿਸਤਾਨ ਦੇ ਵਿੱਚ ਇਜਾਜ਼ਤ ਚਾਹਣੀ ਹੈਗੀ ਆਪਣੇ ਸਰੋਤਿਆਂ ਕੋਲ, ਪਰ ਉਸ ਤੋਂ ਪਹਿਲੇ ਜਾਂਦਾ ਉਹੀ ਇੱਕ ਗੱਲ ਜਿਹੜੀ ਅਸੀਂ ਕਰੀ ਦੀ ਹੁੰਦੀ ਹੈ ਕਿ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ ਹੈ, YouTube ਹੈ, TikTok ਹੈ, Instagram ਹੈ ਔਰ ਇਸ ਤੋਂ ਅੱਡ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੋਂ ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਦੇ ਨਾਲ ਜੁੜੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਦੇ ਹਾਂ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਲੋ ਜੀ, ਹੁਣ ਦਿਓ ਸਾਨੂੰ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ। ਰੱਬ ਰਾਖਾ।